ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਜੀ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ ਜੀ। ਇੱਕ ਚੰਗੀ ਖਬਰ ਭਾਰਤ ਵੱਲੋਂ ਇਹ ਆਈ ਹੈ ਕਿ ਇਸ ਵੇਲੇ ਜਿਹੜੀ ਨਾ ਕਰੋਨਾ ਦੀ ਕਰਬ ਸੀ ਜੀ, ਜਿਹੜੀ ਦੂਸਰੀ ਲਹਿਰ ਸੀ ਜਿਹਨੇ ਬਹੁਤ ਜ਼ਿਆਦਾ ਕੋਹਰਾਮ ਮਚਾਇਆ ਹੋਇਆ ਸੀ, ਬਿਲਕੁਲ ਉਸ ਕੋਹਰਾਮ ਨੂੰ ਥੋੜੀ ਜਿਹੀ ਹੁਣ ਠੱਲ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਜੀ। ਇਹ ਚੰਗੀ ਖਬਰ ਹੈ ਕਿ ਪੰਜਾਬ ਦੇ ਵਿੱਚ ਵੀ ਪਿਛਲੇ ਦਿਨੀ ਜਿਹੜੇ ਆ ਮਾਮਲੇ ਘੱਟ ਆਏ ਨੇ ਜੀ। ਕਿੱਥੇ 9-9 ਹਜ਼ਾਰ ਆਉਂਦੇ ਹੁੰਦੇ ਸੀਗੇ, ਕਿੱਥੇ 6 ਤੋਂ 7 ਹਜ਼ਾਰ ਦੇ ਵਿਚਕਾਰ ਰਹਿ ਗਏ ਜੀ। ਔਰ ਇਹ ਚੰਗੀ ਖਬਰ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਕਿ ਇਹ ਜਿਹੜੀ ਸੈਕੰਡ ਵੇਵ ਸੀ ਹੁਣ ਇਸ ਦਾ ਗ੍ਰਾਫ ਜਿਹੜਾ ਆ ਉਹ ਹੇਠਾਂ ਨੂੰ ਆ ਰਿਹਾ। ਬਿਲਕੁਲ ਜੀ, 25 ਦਿਨਾਂ ਬਾਅਦ ਕਰੋਨਾ ਦੇ 3 ਲੱਖ ਤੋਂ ਵੀ ਘੱਟ ਮਰੀਜ਼ ਹੋਏ ਨੇ, ਜਿੱਥੇ ਰੋਜ਼ ਇਹ ਆંકੜਾ 4 ਲੱਖ ਨੂੰ ਪਾਰ ਕਰ ਜਾਂਦਾ ਸੀ। ਪੰਜਾਬ ਦੇ ਵਿੱਚ ਹਾਲਾਂਕਿ ਜਿਹੜਾ ਮਿਨੀ ਲਾਕਡਾਊਨ ਹੈ ਉਹ 31 ਮਈ ਤੱਕ ਵਧਾ ਦਿੱਤਾ ਗਿਆ। ਕੱਲਾ ਪੰਜਾਬ ਕਿਉਂ, ਬਾਕੀ ਰਾਜਾਂ ਦੇ ਵਿੱਚ ਇਦਾਂ ਵੀ ਕਿਹਾ ਗਿਆ। ਔਰ ਕੇਂਦਰ ਨੇ ਵੀ ਨਵੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ। ਨਾਲ ਸਭ ਤੋਂ ਵੱਡਾ ਫਿਕਰ ਇਸ ਵੇਲੇ ਬਣਿਆ ਹੋਇਆ ਜੀ ਪਿੰਡਾਂ ਨੂੰ ਲੈ ਕੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਅਸੀਂ ਬਹੁਤ ਸਾਰੀਆਂ ਤੁਹਾਡੇ ਨਾਲ ਕਰ ਰਹੇ ਹਾਂ। ਤੇ ਗੱਲ ਤੁਸੀਂ ਛੇੜੀ ਸੀ ਕਿ ਪਿੰਡਾਂ ਦੀ ਜੀ, ਇਹ ਜਿਹੜਾ ਸੈਕੰਡ ਵੇਰੀਐਂਟ ਹੈ ਨਾ ਇਹ ਪਿੰਡਾਂ ਦੇ ਵਿੱਚ ਵੀ ਜ਼ਿਆਦਾ ਫੈਲਿਆ। ਜਦੋਂ ਪਿਛਲੀ ਵਾਰ ਜਦੋਂ ਪਹਿਲੀ ਲਹਿਰ ਆਈ ਸੀ ਜੀ, ਉਸ ਵੇਲੇ ਪਿੰਡਾਂ ਨੂੰ ਟੱਚ ਘੱਟ ਕੀਤਾ ਸੀ, ਠੀਕ ਹੈ ਜੀ। ਔਰ ਉਸ ਵੇਲੇ ਸ਼ਹਿਰਾਂ ਦੇ ਵਿੱਚੋਂ ਜ਼ਿਆਦਾ ਹਾਲਾਤ ਖਰਾਬ ਸਨ, ਬਿਲਕੁਲ ਜੀ। ਪਰ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਆਉਂਦੇ ਨੇ। ਇੱਕ ਅਜਨੌਦਾ ਪਿੰਡ ਆ ਜੀ, ਉੱਥੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਨਾਲ ਉਸ ਪਿੰਡ ਵਾਲਿਆਂ ਨੇ ਆਪਣੇ ਪਿੰਡ ਦੀ ਘੇਰਾਬੰਦੀ ਕੀਤੀ। ਬਿਲਕੁਲ ਆਉਣ ਜਾਣ ਵਾਲਿਆਂ ਦੀ ਪਛਾਣ ਜਿਹੜੀ ਆ ਉਹ ਰੱਖੀ ਹੈ। ਜੇਕਰ ਕਿਸੇ ਦੇ ਘਰ ਕੋਈ ਮਰਗ ਹੋ ਜਾਂਦੀ ਹੈ ਤੇ ਉਹਦੇ ਘਰ ਹੀ ਜੋ ਸਾਰੇ ਅੰਤਮ ਜਿਹੜੀ ਆ ਅਰਦਾਸ ਹੋਏਗੀ ਜੀ। ਬਹੁਤੇ ਬੰਦਿਆਂ ਦਾ ਇਕੱਠ ਨਹੀਂ ਹੋਏਗਾ। ਗੁਰਦੁਆਰਿਆਂ ਦੇ ਵਿੱਚ ਵੀ ਸਿਰਫ ਸੁਖਮਨੀ ਸਾਹਿਬ ਦਾ ਪਾਠ ਹੋਏਗਾ ਜੀ, ਠੀਕ ਹੈ ਨਾ। ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਪਿੰਡ ਦੀ ਘੇਰਾਬੰਦੀ ਕੀਤੀ ਹੈ ਤੇ ਬਚਾਅ ਕੀਤਾ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਮਾਲਵੇ ਦੇ ਪਿੰਡ ਨੇ ਜਿਨ੍ਹਾਂ ਨੇ ਆਪਣਾ ਬਚਾਅ ਰੱਖਿਆ। ਪਰ ਗੱਲ ਇਹ ਹੈ ਕਿ ਇਹ ਲਾਗ ਜਿਹੜੀ ਆ ਪਿੰਡਾਂ ਦੇ ਵਿੱਚ ਫੈਲਦੀ ਚਲੀ ਗਈ ਔਰ ਸਰਕਾਰ ਜਿਹੜੀ ਆ ਚੁੱਪ-ਚਾਪ ਦੇਖਦੀ ਰਹੀ ਕਿ ਜਿਵੇਂ ਹੱਥ ਤੇ ਹੱਥ ਧਰ ਕੇ ਬੈਠ ਜਾਣੇ ਹੁੰਦੇ ਨਾ। ਕਿਉਂਕਿ ਸਰਕਾਰ ਜਿਹੜੀ ਆ ਲਗਾਤਾਰ ਅਸਫਲ ਹੁੰਦੀ ਹੋਈ ਨਜ਼ਰ ਆਈ ਹੈ, ਚਾਹੇ ਉਹ ਪੰਜਾਬ ਸਰਕਾਰ ਹੋਵੇ ਤੇ ਚਾਹੇ ਉਹ ਭਾਰਤ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਨਾਈਜੀਰੀਆ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਉੱਥੇ ਗੰਗਾ ਦੇ ਵਿੱਚ ਲਾਸ਼ਾਂ ਬੜੀਆਂ ਰੁੜ ਰਹੀਆਂ ਜੀ। ਹੁਣ ਪਤਾ ਲੱਗਾ ਮੈਂ ਕਿਉਂ ਕਹਿ ਰਹੀ ਹਾਂ ਗੱਲ। ਕਿਉਂ? ਓਹੋ, ਤੁਹਾਨੂੰ ਪਤਾ ਨਹੀਂ ਤੁਹਾਡੀ ਨਵੀਂ ਜਿਓਗ੍ਰਾਫੀ ਟੀਚਰ ਹੈਗੀ ਇੱਕ ਮੇਰੀ? ਹਾਂ। ਕੌਣ ਪੜਾਉਣ ਲੱਗ ਪਿਆ ਮੈਨੂੰ? ਓਹੋ, ਕੰਗਨਾ ਰਣੌਤ ਜਿਹੜੀ ਇਹ ਗੱਲ ਕਹਿੰਦੀ ਆ ਵੀ ਇਹ ਜਿਹੜੀਆਂ ਫੋਟੋਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਇਹ ਸਾਡੇ ਦੇਸ਼ ਨੂੰ ਗਲਤ ਰਾਏ ਪਾ ਰਹੀਆਂ ਨੇ, ਸਾਡੇ ਬਾਰੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਇਹ ਜੋ ਲਾਸ਼ਾਂ ਦੀ ਗੱਲ ਕੀਤੀ ਜਾ ਰਹੀ ਸੀ ਜੋ ਪਾਣੀ ਦੇ ਵਿੱਚ ਰਿਵਰ ਦੇ ਵਿੱਚ ਰੁੜਦੀਆਂ ਨਜ਼ਰ ਆ ਰਹੀਆਂ ਨੇ, ਉਹ ਗੰਗਾ ਨਦੀ ਨਹੀਂ ਹੈ, ਉਹ ਤੇ ਨਾਈਜੀਰੀਆ ਦੀਆਂ ਫੋਟੋਆਂ ਨੇ। ਓਕੇ ਵਿੱਚ ਉਹ ਕਹਿੰਦੀ ਹੈ ਤੇ ਫਿਰ ਉਹਨੇ ਕੁਝ ਸੋਚ ਕੇ ਕਿਹਾ ਹੋਣਾ ਭਾਈ। ਤੇ ਜਿਹੜਾ ਉੱਥੇ ਜਿਹੜੀਆਂ ਉਹ ਲਾਸ਼ਾਂ ਇਕੱਠੀਆਂ ਕਰਕੇ ਜਿਹੜਾ ਉਹਨਾਂ ਦੇ ਕਿਨਾਰੇ ਦੇ ਉੱਪਰ ਸੰਸਕਾਰ ਕੀਤਾ ਉਹਦੇ ਵਾਸਤੇ ਨਾਈਜੀਰੀਆ ਦੇ ਬੰਦੇ ਹੈ ਨਹੀਂ ਸੀਗੇ ਜੀ। ਸਾਡੇ ਵਾਲੇ ਕਾਹਤੋਂ ਭੇਜੇ ਉੱਥੇ? ਉਹੀ ਤਾਂ ਗੱਲ ਹੈ। ਹੁਣ ਮੈਂ ਵੀ ਕਹਿਣਾ ਚਾਹੂੰਗੀ ਕਿ ਨਾਈਜੀਰੀਆ ਦੀ ਜਿਹੜੀ ਰਾਜਧਾਨੀ ਉਹ ਮਨਾਲੀ ਹੈ। ਹਾਂਜੀ ਜੋਗੀ ਜੀ, ਗੱਲ ਇਹ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਜਿਹੜੇ ਭਗਤ ਨੇ ਉਹ ਸਰਕਾਰ ਦਾ ਬਚਾਅ ਕਰਨ ਲੱਗੇ ਹੋਏ ਨੇ, ਦੂਜੇ ਪਾਸੇ RSS ਦੇ ਜਿਹੜੇ ਮੁਖੀ ਨੇ ਮੋਹਨ ਭਾਗਵਤ, ਉਹਨਾਂ ਨੇ ਕਿਹਾ ਹੈ ਕਿ ਇੱਕ ਵਜ੍ਹਾ ਦੱਸੀ ਹੈ ਉਹਨਾਂ ਨੇ ਜਿਹਦੇ ਕਰਕੇ ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਇੰਨੇ ਜ਼ਿਆਦਾ ਹਾਲਾਤ ਵਿਗੜੇ ਨੇ। ਉਹਦੇ ਬਾਰੇ ਗੱਲ ਕਰ ਲੈਂਦੇ ਹਾਂ ਗਾਣੇ ਤੋਂ। ਲਓ ਜੀ, ਇਸ ਗਾਣੇ ਤੋਂ ਬਾਅਦ ਅਸੀਂ ਵਾਪਸ ਆ ਗਏ ਹਾਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ। RSS ਮੁਖੀ ਮੋਹਨ ਭਾਗਵਤ ਹੁਣੀ ਕੋਈ ਵਜ੍ਹਾ ਦੱਸ ਰਹੇ ਸਨ ਕਿ ਇਹ ਵਜ੍ਹਾ ਆ ਕਰੋਨਾ ਦੇ ਹਾਲਾਤ ਜਿਹੜੇ ਆ ਇੰਨੇ ਜ਼ਿਆਦਾ ਵਿਗੜ ਗਿਆ ਦੂਸਰੀ ਲਹਿਰ ਦੇ ਕਾਰਨ। ਕੀ ਵੈਸੇ ਉਹਨਾਂ ਨੇ ਵਜ੍ਹਾ ਦੱਸੀ ਹੈ? ਬਿਲਕੁਲ ਜੀ, ਉਹ ਕਹਿੰਦੇ ਨੇ ਕਿ ਸਰਕਾਰ ਤੇ ਜਨਤਾ ਦੋਵਾਂ ਨੇ ਕੋਈ ਕਮੀ ਨਹੀਂ ਛੱਡੀ। ਦੋਨਾਂ ਨੇ ਪਹਿਲੀ ਵੇਵ ਤੋਂ ਬਾਅਦ ਇੱਕ ਢਿੱਲ ਲਈ ਸੀ। ਢਿੱਲ ਸਰਕਾਰ ਨੇ ਵੀ ਦਿੱਤੀ, ਢਿੱਲ ਜਿਹੜੀ ਆਪਣੀ ਜਨਤਾ ਉਹਨੇ ਵੀ
ਦੇਖੋ ਤੁਹਾਨੂੰ ਯਾਦ ਹੋਏਗਾ ਜੋਗੀ ਜੀ, ਜਦੋਂ ਇਹ ਇੰਪੋਰਟ ਕੀਤੀ ਗਈ ਹੈ ਮੈਡੀਸਿਨਸ ਹੈ ਨਾ, ਔਰ ਐਕਸਪੋਰਟ ਹੁਣ ਟਾਈਮ ਇਹੋ ਜਿਹਾ ਜਦੋਂ ਰੂਸ ਤੋਂ ਮੰਗਾ ਰਹੇ ਆ। ਇੱਕ ਟਾਈਮ ਇਹੋ ਜਿਹਾ ਸੀ ਪਹਿਲੀ ਵੇਵ ਤੋਂ ਬਾਅਦ ਲੱਗਾ ਸਰਕਾਰਾਂ ਨੂੰ ਵੀ ਜਨਤਾ ਨੂੰ ਸਾਨੂੰ ਤੇ ਟੀਕੇ ਦੀ ਲੋੜ ਹੀ ਨਹੀਂ ਹੈ ਨਾ। ਉਸ ਵੇਲੇ ਤੁਹਾਨੂੰ ਯਾਦ ਹੋਏਗਾ ਕਿ ਸਾਡੇ ਭਾਰਤ ਨੇ ਇਹ ਗੱਲ ਕਹੀ ਸੀ ਕਿ ਅਸੀਂ ਘੱਟੋ ਘੱਟ 79 ਦੇਸ਼ਾਂ ਨੂੰ ਆਪਣੀ ਵੈਕਸੀਨ ਪਹੁੰਚਾਈ ਹੈ। ਬਿਲਕੁਲ ਅਸੀਂ ਬਾਕੀਆਂ ਦੀ ਮਦਦ ਕੀਤੀ ਹੈ, ਜਦ ਕਿ ਲੋੜ ਆਪ ਨੂੰ ਸੀ। ਅੱਜ ਦੀ ਤਰੀਕ ਦੇ ਵਿੱਚ ਤੁਸੀਂ ਕਿਸੇ ਵੀ ਇਮਿਊਨਾਈਜੇਸ਼ਨ ਆਫੀਸਰ ਨੂੰ ਪੁੱਛ ਲਓ ਨਾ, ਅਗਲੇ ਕਹਿੰਦੇ ਮੈਡਮ ਸੈਂਟਰ ਵੱਲੋਂ ਆਈ ਹੋਈ ਨਹੀਂ ਸਾਨੂੰ ਵੈਕਸੀਨ। ਬਿਲਕੁਲ 45 ਸਾਲ ਤੋਂ ਉੱਪਰ ਵਾਲੇ ਵੀ ਬੈਠੇ ਆ। 8 ਹਫ਼ਤਿਆਂ ਦਾ ਟਾਈਮ ਜਿਹੜਾ ਉਹ 12 ਹਫ਼ਤਿਆਂ ਤੱਕ ਕਰ ਦਿੱਤਾ ਹੋਇਆ। ਔਰ RSS ਦੇ ਜਿਹੜੇ ਮੁਖੀ ਨੇ ਉਹ ਵੀ ਕਹਿੰਦੇ ਨੇ ਕਿ ਪਹਿਲੀ ਲਹਿਰ ਆਉਣ ਤੋਂ ਬਾਅਦ ਅਸੀਂ ਗਫਲਤ ਦੇ ਵਿੱਚ ਆ ਗਏ। ਕੀ ਜਨਤਾ, ਕੀ ਸ਼ਾਸਨ, ਕੀ ਪ੍ਰਸ਼ਾਸਨ, ਕੀ ਸਿਸਟਮ ਸਾਰਿਆਂ ਨੂੰ ਪਤਾ ਸੀ। ਡਾਕਟਰ ਇਸ਼ਾਰਾ ਦੇ ਰਹੇ ਸੀ ਪਰ ਸਾਨੂੰ ਲੱਗਾ ਕਿ ਕੁਝ ਵੀ ਨਹੀਂ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ। ਦੇਖੋ ਤੁਸੀਂ ਮੋਹਨ ਭਾਗਵਤ ਉਹਨਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਸੀ ਕਿ ਜਦੋਂ ਵਿਗਿਆਨੀ ਨੇ ਸਾਨੂੰ ਕਿਹਾ ਸੀ ਨਾ ਕਿ ਦੂਸਰੀ ਲਹਿਰ ਆ ਸਕਦੀ ਹੈ, ਪਰ ਅਸੀਂ ਸਮਝੇ ਸੀ ਕਿ ਨਹੀਂ, ਹੁਣ ਅਸੀਂ ਸਾਰਾ ਕੁਝ ਜਿੱਤ ਲਿਆ, ਹੁਣ ਅਸੀਂ ਆਜ਼ਾਦ ਹੋ ਗਏ ਔਰ ਅਸੀਂ ਦਵਾਈਆਂ ਧੜਾ ਧੜ ਦੂਸਰੇ ਮੁਲਕਾਂ ਨੂੰ ਭੇਜੀਆਂ। ਠੀਕ ਹੈ, ਬਾਅਦ ਵਿੱਚ ਅਸੀਂ ਕੋਈ ਤਿਆਰੀ ਨਹੀਂ ਕਰ ਸਕੇ ਕਿ ਦੂਸਰੀ ਲਹਿਰ ਦੇ ਨਾਲ ਅਸੀਂ ਨਜਿੱਠਣਾ ਕਿਵੇਂ। ਕੋਈ ਤਿਆਰੀ ਨਹੀਂ ਸੀ। ਹੁਣ ਵਿਗਿਆਨੀਆਂ ਨੇ ਤਾਂ ਇਹ ਵੀ ਕਿਹਾ ਕਿ ਤੀਸਰੀ ਲਹਿਰ ਵੀ ਆਉਣੀ ਹੈ। ਹੁਣ ਸਾਡੀ ਕੀ ਤਿਆਰੀ ਹੈ? ਕਿੰਨੇ ਕੁ ਸਾਡੇ ਆਕਸੀਜਨ ਦੇ? ਸਾਡੀ ਤਿਆਰੀ ਇਹ ਹੈ ਕਿ ਅਸੀਂ ਸੀਨੀਅਰ ਵਾਇਰੋਲੋਜਿਸਟ ਜਿਹੜੇ ਨੇ ਸ਼ਾਹਿਦ ਜਮੀਲ, ਉਹਨਾਂ ਨੂੰ ਵੀ ਅਸਤੀਫਾ ਦੇਣ ਤੇ ਮਜਬੂਰ ਕਰ ਦਿੱਤਾ। ਤੁਹਾਨੂੰ ਯਾਦ ਹੋਏਗਾ ਕਿ ਉਹ ਸ਼ਖਸ ਹੈ ਜਿਹਨੇ ਕਰੋਨਾ ਦੇ ਨਾਮ ਤੇ ਸਰਕਾਰ ਨੂੰ ਖਰੀ ਸੁਣਾਈ ਹੈ। ਜੀਨੋਮ ਸਟਰਕਚਰ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਉੱਪਰ ਹੀ ਹੈ। ਔਰ ਇਹੋ ਜਿਹੇ ਸ਼ਖਸ ਨੇ ਹੀ ਜਦੋਂ ਅਸਤੀਫਾ ਦੇ ਦਿੱਤਾ ਤੇ ਤੁਸੀਂ ਆਪ ਸੋਚੋ ਕਿ ਹੁਣ ਜਿਹੜਾ ਸਾਡਾ ਇੰਡੀਆ ਹੈ ਕਿਹੜੇ ਹੱਥਾਂ ਦੇ ਵਿੱਚ ਜਾ ਪਿਆ। ਦੇਖੋ ਪੰਜਾਬ ਦੇ ਵਿੱਚ ਵੀ ਅਜਿਹੇ ਹਾਲਾਤ ਬਣੇ ਹੋਏ ਨੇ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ SMOs, ਬਹੁਤ ਸਾਰੇ ਵੱਡੇ ਹੈਡ ਡਾਕਟਰ ਜਿਹੜੇ ਹੈਗੇ ਆ, ਉਹ ਅਸਤੀਫਾ ਦੇ ਰਹੇ ਨੇ। ਉਹ ਕਹਿੰਦੇ ਨੇ ਕਿ ਇਸ ਕਰੋਨਾ ਕਾਲ ਦੇ ਦੌਰਾਨ ਸਾਡੇ ਉੱਪਰ ਬਹੁਤ ਜ਼ਿਆਦਾ ਨਾਜਾਇਜ਼ ਬੋਝ ਪਾਇਆ ਜਾ ਰਿਹਾ। ਬਿਲਕੁਲ ਜੀ, ਔਰ ਕਈ ਮੈਂ ਇਹੋ ਜਿਹੀਆਂ ਵੀਡੀਓਜ਼ ਵੀ ਦੇਖੀਆਂ। ਔਰ ਤੁਹਾਨੂੰ ਪਤਾ ਹੋਏਗਾ ਕਿ ਦਿੱਲੀ ਦੇ ਵਿੱਚ ਇੱਕ ਯੰਗ ਡਾਕਟਰ ਨੇ, ਬਹੁਤ ਘੱਟ ਉਮਰ ਦਾ ਸੀਗਾ, ਉਹਨੇ ਸੁਸਾਈਡ ਕਰ ਲਿਆ ਸੀ ਕਿਉਂਕਿ ਉਹ ਇੰਨਾ ਪ੍ਰੈਸ਼ਰ ਨਹੀਂ ਝੇਲ ਪਾਇਆ। ਤੁਸੀਂ ਇਹ ਸੋਚੋ ਕਿ ਇਸ ਵੇਲੇ ਕਿੰਨਾ ਵੱਡਾ ਪ੍ਰੈਸ਼ਰ ਹੈ ਸਾਡੇ ਡਾਕਟਰਸ ਦੇ ਉੱਪਰ, ਨਰਸਿਸ ਦੇ ਉੱਪਰ, ਖਾਸ ਤੌਰ ਤੇ ਉਹਨਾਂ ਮੁੱਢਲੇ ਕਰਮਚਾਰੀਆਂ ਦੇ ਉੱਪਰ ਜਿਨ੍ਹਾਂ ਦੇ ਉੱਪਰ ਇਹ ਸਾਰੀ ਮਰੀਜ਼ਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੁੰਦੀ ਹੈ। ਬਿਲਕੁਲ ਜੀ, ਡਾਕਟਰ ਬੋਝ ਮਹਿਸੂਸ ਕਰ ਰਹੇ ਨੇ। ਡਾਕਟਰ ਜਿਹੜਾ ਡਿਪਰੈਸ਼ਨ ਦੇ ਵਿੱਚ ਜਾ ਕੇ ਆਤਮ ਹੱਤਿਆ ਤੱਕ, ਅਸਤੀਫੇ ਤੱਕ ਦੇ ਰਹੇ ਨੇ। ਔਰ ਇਸ ਵੇਲੇ ਵੀ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਗੱਲਾਂ ਕਰ ਰਹੇ ਹਾਂ ਜੀ। ਅਸੀਂ ਇਸ ਵੇਲੇ ਕਰੋਨਾ ਦੀ ਦੂਸਰੀ ਲਹਿਰ ਦੇ ਦੌਰਾਨ ਪੈਦਾ ਹੋਏ ਹਾਲਾਤ ਦੇ ਸੰਬੰਧ ਵਿੱਚ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਜੀ। ਇਸ ਵੇਲੇ ਹਾਲਾਤ ਇਹ ਹੋ ਗਏ ਨੇ ਨਾ ਕਿ ਜਿੱਦਾਂ ਚਿੜੀਓ ਜੀਪੋ ਚਿੜੀਓ ਮਰ ਜਾਓ। ਜੀ ਸਰਕਾਰ ਦੀਆਂ ਹਦਾਇਤਾਂ ਦਾ ਵੀ ਕੁਝ ਪਤਾ ਨਹੀਂ ਲੱਗਦਾ। ਕਦੇ ਕਹਿੰਦੇ ਕਿ ਦੁਕਾਨਾਂ ਇਸ ਵੇਲੇ ਖੋਲਣੀਆਂ, ਕਦੇ ਕਹਿੰਦੇ ਨੇ ਕਿ ਇਸ ਵੇਲੇ ਬੰਦ ਕਰ ਦਿਓ, ਕਦੇ ਏਦਾਂ ਕਰ ਦਿਓ, ਕਦੇ ਉਦਾਂ। ਯਾਨੀ ਕਿ ਦੁਕਾਨਦਾਰਾਂ ਦੀ ਵੀ ਦੌੜ ਭਜਾਈ ਲਗਾਈ ਪਈ ਹੈ। ਸਮਝ ਨਹੀਂ ਆਉਂਦੀ ਕਿ ਦੁਕਾਨਦਾਰ ਜਾਣ ਤੇ ਕਿੱਧਰ ਨੂੰ ਜਾਣ। ਜੀ ਬਿਲਕੁਲ ਜੀ। ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਜੋਗੀ ਜੀ ਕਿ ਦੁਕਾਨਦਾਰ ਵੀ ਪਰੇਸ਼ਾਨ ਨੇ, ਆਮ ਜਨਤਾ ਵੀ ਪਰੇਸ਼ਾਨ ਹੈ। ਔਰ ਦੇਖਿਆ ਜਾਵੇ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਵੇਲੇ ਜਿਹੜੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਉਹ ਨੌਕਰੀਆਂ ਦੀਆਂ। ਔਰ ਉਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਜੇ ਰੱਬ ਨਾ ਕਰੇ ਕਿਸੇ ਘਰ ਦਾ ਕੋਈ ਜੀ ਬਿਮਾਰ ਹੋ ਜਾਂਦਾ ਵੀ ਹੈ ਤਾਂ ਬੇਸ਼ੱਕ DC ਜਿਹੜੇ ਨੇ ਜ਼ਿਲ੍ਹਿਆਂ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਸਾਨੂੰ ਆ ਕੇ ਸ਼ਿਕਾਇਤਾਂ ਦਿਓ ਜੀ, ਇਹਦੇ ਬਾਵਜੂਦ ਕਾਲਾ ਬਾਜ਼ਾਰੀ ਹਰ ਜਗ੍ਹਾ ਤੇ ਹੋ ਰਹੀ ਹੈ। ਦਿੱਲੀ ਵਰਗੇ ਇੰਨੀ ਵੱਡੀ ਰਾਜਧਾਨੀ, ਮਾਫ ਕਰਨਾ ਗੱਲ ਟੋਕਰੀ ਹੈ ਤੁਹਾਡੀ, ਦਿੱਲੀ ਜਿਹੜਾ ਕਿ ਭਾਰਤ ਦੀ ਰਾਜਧਾਨੀ ਹੈ ਜਿਹਨੇ ਪੂਰੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਹੈ, ਉੱਥੇ ਇੰਨੀ ਵੱਡੀ ਧਾਂਦਲੀ ਹੋ ਰਹੀ ਹੈ, ਹਰ ਕੋਈ ਜਾਣਦਾ ਹੈ। ਬਿਲਕੁਲ ਜੀ, ਧਾਂਦਲੀ ਹੋ ਰਹੀ ਹੈ ਔਰ ਉਹਦੇ ਵਿੱਚ ਵੱਡੇ ਵੱਡੇ ਨਾਮ ਸ਼ਾਮਲ ਨੇ। ਠੀਕ ਹੈ, ਪਰ ਉਹਨਾਂ ਨੂੰ ਆਪਣੇ ਜਾਣ ਕੇ ਕਲੀਨ ਚਿੱਟ ਵੀ ਦੇ ਦਿੱਤੀ ਜਾਂਦੀ ਹੈ ਕਿ ਇਹ ਲੋਕ ਇਹਦੇ ਵਿੱਚ ਸ਼ਾਮਲ ਨਹੀਂ ਹੈਗੇ। ਵੱਡੇ ਪੱਧਰ ਤੇ ਦਵਾਈਆਂ ਦੇ ਜ਼ਖੀਰੇ ਜਿਹੜੇ ਆ ਉਹ ਦਰਿਆਵਾਂ ਦੇ ਵਿੱਚੋਂ ਮਿਲਦੇ ਨੇ। ਠੀਕ ਹੈ ਨਾ, ਹੁਣ ਇਹ ਨਹੀਂ ਪਤਾ ਕਿ ਉਹ ਦਵਾਈਆਂ ਅਸਲੀ ਨੇ ਜਾਂ ਨਕਲੀ ਨੇ। ਅੱਛਾ, ਐਂਬੂਲੈਂਸ ਜਿਹੜੀਆਂ ਨੇ ਉਹ ਵੀ BJP ਦਾ ਕੋਈ ਸੀਗਾ MP ਕਿ ਪਤਾ ਨਹੀਂ MLA, ਉਹਦੇ ਵੀ ਕੋਲੋਂ ਜਿਹੜੀਆਂ ਨੇ ਉਹਨੇ ਕਿਤੇ ਲੁਕੋ ਕੇ ਰੱਖਿਆ ਉਹਦੇ ਘਰ ਦੇ ਮਗਰਲੇ ਪਾਸੇ। ਠੀਕ ਹੈ ਨਾ, ਔਰ ਉੱਥੇ ਆਣ ਕੇ ਪੱਪੂ ਯਾਦਵ ਜਿਹੜਾ MLA ਆ ਉਹ ਲੱਭਦਾ, ਉਹਨਾਂ ਦੇ ਉੱਪਰੋਂ ਉਹਨਾਂ ਦੀ ਘੁੰਡ ਚੁਕਾਈ ਕਰਦਾ ਹੈ। ਸਾਨੂੰ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਸਰਕਾਰ ਨੇ ਵਰਤਣ ਨੂੰ ਦਿੱਤੀਆਂ ਨੇ ਉਹ ਤੁਸੀਂ ਆਪਣੇ ਘਰਾਂ ਦੇ ਵਿੱਚ ਲੁਕੋ ਕੇ ਕਿਉਂ ਰੱਖ ਰਹੇ ਹੋ? ਜੇਕਰ ਹੁਣ ਦਵਾਈਆਂ ਨੇ, ਇਹ ਦਵਾਈਆਂ ਸਾਡੀ ਜਨਤਾ ਦੀ ਅਮਾਨਤ ਨੇ, ਇਸ ਅਮਾਨਤ ਵਿੱਚ ਖਿਆਨਤ ਕੋਈ ਕਿਉਂ ਕਰੇ? ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਲਾਂਤਾ ਤੇ ਅਸੀਂ ਪਾ ਲੀਆਂ, ਹੁਣ ਥੋੜੀਆਂ ਜਿਹੀ ਪੋਜ਼ਿਟਿਵ ਗੱਲਾਂ ਵੀ ਕਰ ਲੈਣੇ ਜੋਗੀ ਜੀ। ਮੈਂ ਪੜ੍ਹ ਰਹੀ ਸੀ ਇੱਕ ਨਰਸ ਨੇ, ਔਰ ਉਹ ਇੱਕੋ ਹੀ ਲੰਗ ਹੈ ਉਹਨਾਂ ਦਾ ਜੀ। ਲੰਗਸ ਆਪਣੇ ਦੋ ਹੁੰਦੇ ਨੇ, ਉਹਨਾਂ ਕੋਲ ਇੱਕੋ ਹੀ ਫੇਫੜਾ, ਇੱਕੋ ਹੀ ਲੰਗ ਦੇ ਚਲਦਿਆਂ ਉਹਨਾਂ ਨੇ ਆਪਣੀ ਕਰੋਨਾ ਦੀ ਜੰਗ ਵੀ ਜਿੱਤੀ ਹੈ। ਡੇਲੀ ਉਹ ਡਿਊਟੀ ਵੀ ਦਿੰਦੇ ਨੇ ਕਰੋਨਾ ਵਾਰਡ ਦੇ ਵਿੱਚ। ਕਰੋਨਾ ਦੇ ਵਿੱਚ ਉੱਥੇ ਉਹਨਾਂ ਦੀ ਡਿਊਟੀ ਪ੍ਰੋਪਰ ਦਿੱਤੀ ਉਹਨਾਂ ਨੇ, ਅੱਜ ਦੀ ਤਰੀਕ ਦੇ ਵਿੱਚ ਵੀ ਦੇ ਰਹੇ ਨੇ। ਔਰ ਉਹ ਇਹ ਕਹਿੰਦੇ ਨੇ ਕਿ ਜੇ ਮੈਂ ਐਕਸਰਸਾਈਜ਼ ਕਰਕੇ, ਪ੍ਰਾਣਾਯਾਮ ਕਰਕੇ, ਯੋਗਾ ਕਰਕੇ ਤੁਹਾਡੀ ਸਾਰਿਆਂ ਦੀ ਸੇਵਾ ਕਰ ਸਕਦੀ ਹਾਂ, ਖੁਦ ਵੀ ਮੈਂ ਕਰ ਰਹੀ ਹਾਂ, ਖੁਦ ਕਰੋਨਾ ਚੋਂ ਬਾਹਰ ਵੀ ਮੈਂ ਨਿਕਲੀ ਹਾਂ, ਹਾਲਾਂਕਿ ਮੇਰੇ ਕੋਲ ਇੱਕੋ ਹੀ ਫੇਫੜਾ, ਤੁਸੀਂ ਦੋ ਲੰਗਸ ਦੇ ਹੁੰਦਿਆਂ ਹੋਇਆਂ ਵੀ ਇਹ ਜੰਗ ਜਿੱਤ ਸਕਦੇ ਹੋ। ਲੋਕ ਇਸ ਵੇਲੇ ਜਿਹੜੇ ਨੇ ਬਹੁਤ ਹੀ ਜ਼ਿਆਦਾ ਡਰੇ ਹੋਏ ਨੇ, ਸਹਿਮੇ ਹੋਏ ਨੇ। ਇੱਥੋਂ ਤੱਕ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਜਦੋਂ ਆਈਸੋਲੇਸ਼ਨ ਹੋ ਜਾਂਦੀ ਹੈ, ਉਸ ਵੇਲੇ ਆਈਸੋਲੇਸ਼ਨ ਦਾ ਮਤਲਬ ਕੀ ਹੈ? ਇਕਲਾਪਾ ਹੈ ਨਾ। ਇਕਲਾਪਾ ਜਿਹੜਾ ਹੈ ਉਹ ਡਿਪਰੈਸ਼ਨ ਦਾ ਘਰ ਹੈ। ਔਰ ਅੱਜ ਦੇ ਦੌਰ ਤੇ ਵੈਸੇ ਹੀ ਹਰ ਕੋਈ ਇੱਕ ਦੂਜੇ ਨੂੰ ਇਕੱਲਾ ਛੱਡੀ ਜਾ ਰਿਹਾ ਹੈ, ਤੇ ਆਈਸੋਲੇਸ਼ਨ ਜਿਹੜੀ ਮਜਬੂਰੀ ਬਣ ਗਈ ਹੈ, ਜਿਹਦੇ ਵਿੱਚ ਤੁਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਦੂਰੋਂ ਦੇਖ ਸਕਦੇ ਹੋ। ਉਹ ਤੁਹਾਨੂੰ ਏਦਾਂ ਲੱਗਦਾ ਹੈ ਕਿ ਸ਼ਾਇਦ ਕਦੀ ਮੈਂ ਇਹਨਾਂ 'ਚ ਵਾਪਸ ਜਾਊਂਗਾ ਜਾਂ ਨਹੀਂ। ਇੱਕ ਜਿਹੜੀ ਅਨਸਰਟਨਟੀ ਹੈ ਕਿ ਪਤਾ ਨਹੀਂ ਕਿ ਮੈਂ ਕੱਲ ਇਹਨਾਂ ਦੇ ਵਿੱਚ ਹੋਊਂਗਾ ਜਾਂ ਨਹੀਂ ਹੋਊਂਗਾ, ਉਹ ਹੈ ਡਿਪਰੈਸ਼ਨ ਦਾ ਸਭ ਤੋਂ ਵੱਡਾ ਕਾਰਨ। ਲੇਕਿਨ ਪੋਜ਼ਿਟਿਵ ਗੱਲ ਇਹ ਹੈ ਕਿ ਜੇ ਇੱਕ ਨਰਸ ਜਿਹਦੇ ਕੋਲ ਇੱਕੋ ਹੀ ਫੇਫੜਾ ਉਹ ਜੀ ਸਕਦੀ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਜਿਨ੍ਹਾਂ ਦੀ ਉਮਰ 90 ਸਾਲ ਦੇ ਕਰੀਬ ਹੈ, ਆਪਣੀ ਵਿਲ ਪਾਰ ਦੇ ਚਲਦਿਆਂ ਉਹ ਜਿੱਤ ਕੇ ਆ ਸਕਦੇ ਹੈ, ਤਾਂ ਅਸੀਂ ਕਿਉਂ ਨਹੀਂ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਦੇ ਵਿੱਚ ਅਸੀਂ ਅੱਜ ਕਰੋਨਾ ਦੇ ਕਾਲ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਉੱਭਰ ਕੇ ਆਈਆਂ ਨੇ, ਉਹ ਅਸੀਂ ਤੁਹਾਡੇ ਨਾਲ ਦੱਸਣੀ ਚਾਹੁੰਦੇ ਹਾਂ। ਜਿੱਥੇ ਤੁਸੀਂ ਇਹ ਗੱਲ ਕੀਤੀ ਹੈ, ਉੱਥੇ ਹੀ ਇੱਕ ਜਲੰਧਰ ਸ਼ਹਿਰ ਦੇ ਵਿੱਚ ਇੱਕ ਰਾਮਨਗਰ ਆ। ਰਾਮਨਗਰ ਦੇ ਵਿੱਚ ਇੱਕ ਲਾਸ਼ ਨੂੰ ਚੱਕਣ ਦੇ ਵਾਸਤੇ 4 ਮੋਢੇ ਨਹੀਂ ਮਿਲਦੇ ਜੀ ਜੀ ਜੀ। ਉਸ ਨੂੰ ਇੱਕ ਬਜ਼ੁਰਗ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਜਾਂਦਾ ਹੈ। ਪਿੱਛੇ ਇੱਕ ਛੋਟੀ ਜੀ ਉਮਰ ਦਾ ਜਵਾਕ ਆ, ਜਿਹੜਾ ਉਹਦਾ ਕਫਨ ਜਦੋਂ ਖੁੱਲ ਜਾਂਦਾ ਹੈ ਬਾਰ-ਬਾਰ ਤੇ ਉਹਨੂੰ ਇਕੱਠਾ ਕਰਦਾ ਹੈ ਜੀ। ਹਾਲਾਤ ਤਾਂ ਇਹ ਵੀ ਬਣੇ ਹੋਏ ਨੇ। ਇਹ ਵੀ ਦੇਖੋ, ਗੱਲ ਇਹ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਹਾਲਾਤ ਬਹੁਤ ਮਾੜੇ ਹੋ ਗਏ ਨੇ, ਪਰ ਇਹ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ, ਇਹ ਸਾਨੂੰ ਇੱਕ ਕਿਸਮ ਦਾ ਦਿਲ ਦੇ ਵਿੱਚ ਬੇਚੈਨੀ, ਇੱਕ ਖਲਲ ਜਿਹਾ ਪਾਉਂਦੀਆਂ ਨੇ। ਔਰ ਇਹ ਬੇਚੈਨੀ ਵਾਲੇ ਹਾਲਾਤ ਪੈਦਾ ਹੋ ਜਾਣ, ਪਰ ਸਰਕਾਰ ਜਿਹੜੀ ਹੈ ਉਹ ਚੀਕੂ ਜਾਂ ਸੀਤਾਫਲ ਦੇ ਰੇਟ ਪਤਾ ਕਰਦੀ ਫਿਰੇ। ਸਰਕਾਰ ਇਹ ਵੀ ਪਤਾ ਕਰ ਰਹੀ ਹੈ। ਸਰਕਾਰ ਤਾਂ ਕਹਿੰਦੇ ਨਾ ਵੀ ਰੋਮ ਸੜ ਰਿਹਾ ਤੇ ਜਿਹੜੀ ਆਪਣੀ ਨੀਰੋ ਬੰਸਰੀ ਵਜਾ ਰਿਹਾ ਕਿ ਅੱਛਾ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾ ਦਈਏ। ਹਾਂ, ਦੇਖੋ ਗੱਲਾਂ ਇਹ ਜਿਹੜੀਆਂ ਹੋ ਰਹੀਆਂ ਨੇ, ਇਹ ਜਿਹੜੀਆਂ ਚੰਗੀਆਂ ਨਹੀਂ, ਕਿਉਂਕਿ ਸਾਨੂੰ ਰਾਜ ਭਾਗ ਹਾਲੇ ਤੱਕ ਉਹੋ ਜਿਹਾ ਨਹੀਂ ਮਿਲਿਆ ਜਿਹੋ ਜਿਹਾ ਮਿਲਣਾ ਚਾਹੀਦਾ ਸੀ। ਕਿਸੇ ਦਿਨ ਪ੍ਰੋਗਰਾਮ ਨਜ਼ਰੀਏ ਦੇ ਵਿੱਚ ਉਹਦੇ ਸੰਬੰਧ ਵਿੱਚ ਵੀ ਗੱਲ ਕਰਾਂਗੇ। ਜਨਤਾ ਦੇ ਮੋਢਿਆਂ ਦੇ ਉੱਪਰ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਸਰਕਾਰਾਂ ਕਿੱਥੋਂ ਤੱਕ ਕਾਮਯਾਬ ਨੇ। ਅੱਛਾ, ਇਹ ਵੀ ਗੱਲ ਹੈ ਕਿ ਸਰਕਾਰ ਸ਼ਬਦ ਦੀ ਵਰਤੋਂ ਨਹੀਂ ਕਰਨੀ, ਸਿਸਟਮ ਕਹਿਣਾ। ਹਾਂ, ਸਿਸਟਮ ਹੀ ਕਹਿਣਾ, ਕਿਉਂਕਿ ਸਰਕਾਰ ਅਸੀਂ ਕਿਸੇ ਹੋਰ ਵਾਸਤੇ ਰੱਖਿਆ। ਹਾਂ, ਦੇਖਾ ਗੱਲ ਇਹ ਹੈ ਨਾ ਕਿ ਸਰਕਾਰ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਠੀਕ ਹੈ ਨਾ। ਮਹਾਰਾਜਾ ਰਣਜੀਤ ਸਿੰਘ ਨੂੰ ਲੋਕ ਸਰਕਾਰ ਕਹਿੰਦੇ ਸੀ ਜੀ ਜੀ। ਉਹੋ ਜੀ ਸ਼ਖਸੀਅਤ ਨਾ ਕੋਈ ਪੈਦਾ ਹੋਈ ਹੈ ਤੇ ਨਾ ਹੋਣੀ ਹੈ, ਠੀਕ ਹੈ ਨਾ। ਚਲੋ, ਉਹ ਇੱਕ ਵੱਖਰਾ ਟੌਪਿਕ ਹੈ, ਕਿਸੇ ਦਿਨ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਇਸ ਵੇਲੇ ਜਿਹਨੂੰ ਅਸੀਂ ਵੋਟਾਂ ਪਾ ਕੇ ਚੁਣਿਆ, ਜਿਹੜੀ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਹੈ, ਉਹਨੂੰ ਸਿਸਟਮ ਕਹਿਣਾ, ਉਹਨੂੰ ਸਿਸਟਮ ਕਹਿ ਦਿੰਦੇ ਆ, ਕਿਉਂਕਿ ਸਰਕਾਰ ਉਹ ਕਿਸੇ ਹੋਰ ਨੂੰ ਕਹਿੰਦੇ ਆ। ਤੇ ਚਲੋ ਖੈਰ, ਗੱਲ ਇਹ ਹੈ ਮੇਰੀ ਸਰਕਾਰ, ਤੁਸੀਂ ਆਪਣੀ ਸਰਕਾਰ ਨੂੰ ਵੀ ਘਰ ਜਾ ਕੇ ਸਿਸਟਮ ਕਹਿਣਾ। ਓਕੇ, ਠੀਕ ਹੈ, ਫਿਰ ਠੀਕ ਹੈ। ਗੱਲ ਇਹ ਹੈ ਕਿ ਇਸ ਔਖੇ ਦੌਰ ਦੇ ਵਿੱਚ ਸਰਕਾਰ ਨੇ ਸਭ ਕੁਝ ਲੋਕਾਂ ਦੇ ਉੱਪਰ ਸੁੱਟ ਦਿੱਤਾ ਜੀ ਜੀ। ਲੋਕਾਂ ਨੂੰ ਮਰਨ ਦੇ ਲਈ ਖੁੱਲਾ ਛੱਡ ਦਿੱਤਾ ਜੀ। ਅੱਜ ਦੁਕਾਨਾਂ ਬੰਦ, ਠੀਕ ਹੈ। ਤੁਸੀਂ ਸ਼ੁੱਕਰਵਾਰ ਸ਼ਾਮ ਨੂੰ ਤੁਸੀਂ ਲਾਕਡਾਊਨ ਲਗਾ ਦਿੰਦੇ ਹੋ, ਠੀਕ ਹੈ, ਜਿਹਨੂੰ ਕਿ ਅਸੀਂ ਪਾਰਸ਼ਲ ਲਾਕਡਾਊਨ ਕਹਿੰਦੇ, ਮਿਨੀ ਲਾਕਡਾਊਨ ਕਹਿੰਦੇ ਆ। ਔਰ ਉਸ ਲਾਕਡਾਊਨ ਦੇ ਦੌਰਾਨ ਤੁਸੀਂ ਕਿਸੇ ਨੂੰ ਰੋਕਦੇ ਟੋਕਦੇ ਨਹੀਂ, ਆਵਾਜਾਈ ਤੁਰੀ ਫਿਰਦੀ। ਤੁਹਾਨੂੰ ਕੋਈ ਦਿਲ ਕਰਦਾ ਪਿਆ ਕੁਝ ਪੀਣ ਦਾ ਅੰਗਰੇਜ਼ੀ ਤਾਂ ਉਹ ਵੀ ਮਿਲ ਜਾਏਗੀ, ਜੋ ਦੇਸੀ ਹੋਵੇ, ਜੋ ਮਰਜ਼ੀ ਹੋਵੇ, ਸਾਰੀਆਂ ਚੀਜ਼ਾਂ ਤੁਹਾਨੂੰ ਅਵੇਲੇਬਲ ਨੇ। ਸਿਰਫ ਨਾਮ ਦੀਆਂ ਪਾਬੰਦੀਆਂ ਤੁਸੀਂ ਲਾ ਰਹੇ ਹੋ। ਸਖਤੀ ਜਿਹੜੀ ਹੁੰਦੀ ਹੈ, ਉਹ ਜਿਹੜੇ ਤੁਰੇ ਫਿਰਦੇ ਨੇ ਸੜਕ ਛਾਪ ਪੱਤਰਕਾਰ, ਉਹ ਫਿਰ ਹੋਣ ਨਹੀਂ ਦਿੰਦੇ। ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ
ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਇੱਕ ਸਭ ਤੋਂ ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਲੋਕਾਂ ਨੇ ਨਾ ਸਰਕਾਰ ਦੇ ਖਿਲਾਫ, ਇਹ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਨਾ, ਤੁਹਾਨੂੰ ਜੇ ਲੱਗਦਾ ਹੈ ਕਿ ਮਤਲਬ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਕਮੀ ਲੱਗਦੀ ਸਾਡੇ ਵਿੱਚ, ਤਾਂ ਤੁਸੀਂ ਸਾਡੇ ਖਿਲਾਫ ਜਾਂ ਸਾਨੂੰ ਕੋਈ ਕੰਪਲੇਂਟ ਕਰੋ, ਸਾਨੂੰ ਸਵਾਲ ਪੁੱਛੋ, ਅਸੀਂ ਸਵਾਲ ਜਿਹੜੇ ਨੇ ਉਹ ਤੁਹਾਨੂੰ ਉਹਨਾਂ ਦਾ ਜਵਾਬ ਵੀ ਦੇਵਾਂਗੇ। ਪਰ ਦੇਖਿਆ ਜਾਵੇ ਤੇ ਬਹੁਤ ਸਾਰੇ ਜਿਹੜੇ ਇਦਾਂ ਦੇ ਪੋਸਟਰਸ ਲੱਗੇ ਸੀਗੇ ਜਿੱਥੇ ਲਿਖਿਆ ਗਿਆ ਸੀ ਕਿ ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਜਿਹੜੀ ਫੌਰਨ ਕਿਉਂ ਭੇਜ ਦਿੱਤੀ, ਅੱਜ ਸਾਡੇ ਬੱਚਿਆਂ ਨੂੰ ਵੈਕਸੀਨ ਨਹੀਂ ਮਿਲ ਰਹੀ। ਕਿਤੇ ਲਿਖਿਆ ਗਿਆ ਕਿ ਮੋਦੀ ਜੀ ਦੇਸ਼ ਨਹੀਂ ਸੰਭਲਦਾ ਤੇ ਝੋਲਾ ਚੱਕ ਕੇ ਚਲੇ ਕਿਉਂ ਨਹੀਂ ਜਾਂਦੇ। ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਇਹ ਪੋਸਟਰਸ ਲਗਾਏ ਨੇ ਗਲੀ ਗਲੀ, ਉਹਨਾਂ ਦੇ ਉੱਪਰ 25 ਲੋਕਾਂ ਦੇ ਉੱਪਰ ਪਰਚਾ ਹੋਇਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਜੀ। ਗੱਲ ਇਹ ਹੈ ਕਿ ਸਰਕਾਰ ਜਿਹੜੀ ਇੱਕ ਤੁਸੀਂ ਐਡ ਦੇਖੀ ਹੋਣੀ ਆ, ਅਸੀਂ ਉਸ ਕੰਪਨੀ ਦਾ ਨਾਮ ਹੀ ਲਵਾਂਗੇ, ਪਰ ਉਹਨਾਂ ਦਾ ਇੱਕ ਨਾ ਕੀ ਕਹਿੰਦੇ ਸਲੋਗਨ ਹੈ, ਟੇੜਾ ਹੈ ਪਰ ਮੇਰਾ ਹੈ। ਹਾਂਜੀ, ਹੈ ਨਾ, ਇਸੇ ਤਰ੍ਹਾਂ ਟੇੜੀ ਹੈ ਪਰ ਮੇਰੀ ਹੈ। ਇਹ ਸਰਕਾਰ ਕੰਮ ਟੇਢੇ ਕਰਦੀ ਹੈ, ਪਰ ਕੀ ਕਰੀਏ, ਹੁਣ ਸਰਕਾਰ ਤੇ ਸਰਕਾਰ ਹੀ ਹੈ। ਸਿਸਟਮ ਕਹਿੰਦਾ ਜਦੋਂ ਸਿਸਟਮ ਦੇ ਹੱਥ ਖੜੇ ਹੋ ਜਾਣ, ਜਦੋਂ ਸਰਕਾਰਾਂ ਦੇ ਹੱਥ ਖੜੇ ਹੋ ਜਾਣ, ਤਾਂ ਉਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਹੁਣ ਆਪ ਕੰਮ ਕਰੋ, ਤੁਹਾਨੂੰ ਹੁਣ ਆਪ ਅੱਗੇ ਆਉਣਾ ਪਏਗਾ। ਔਰ ਇਹੋ ਜੀ ਇੱਕ ਗਰਾਊਂਡ ਰਿਪੋਰਟ ਆਈ ਹੈ ਜੀ ਮੋਗਾ ਦੇ 6 ਪਿੰਡਾਂ ਤੋਂ, ਉੱਥੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਇੱਥੇ ਆਬਾਦੀ 14,000 ਦੇ ਕਰੀਬ ਹੈ ਤੇ ਇੱਕ ਵੀ ਕਰੋਨਾ ਦਾ ਮਰੀਜ਼ ਨਹੀਂ ਹੈ। ਬਿਲਕੁਲ ਜੀ, ਲਗਭਗ ਜੇਕਰ ਅਸੀਂ ਗੱਲ ਕਰੀਏ 14,500 ਦੀ ਆਬਾਦੀ ਤੋਂ ਪਾਰ ਇਹਨਾਂ ਦੀ ਆਬਾਦੀ, ਤੇ ਇੱਕ ਵੀ ਕੇਸ ਉੱਥੇ ਨਹੀਂ ਜੀ। ਇਹ ਲੋਕਾਂ ਦੀ ਆਪਣੀ ਸੂਝ-ਬੂਝ ਕਰਕੇ ਹੈ। ਬਿਲਕੁਲ, ਇਹਦੇ ਵਿੱਚ ਸਰਕਾਰ ਇਹ ਨਾ ਐਵੇਂ ਆਪਣੀ ਹਿੱਕ ਥਾਪੜਦੀ ਫਿਰੇ, ਬਾਅਦ ਚ ਕੋਈ ਮੋਗੇ ਦਾ ਐਮਪੀ ਕੋਈ ਐਮਪੀ ਜਾਂ ਐਮਐਲਏ ਉੱਠ ਜਾਵੇ ਕਿ ਕੰਮ ਹੀ ਮੇਰੇ ਕਾਰਨ ਹੋਇਆ। ਨਹੀਂ, ਇਹ ਲੋਕਾਂ ਦੀ ਆਪਣੀ ਸਮਝਦਾਰੀ, ਉਹਨਾਂ ਨੇ ਪਹਿਲੀ ਲਹਿਰ ਤੋਂ ਹੀ ਸਬਕ ਲੈ ਲਿਆ ਸੀ, ਠੀਕ ਹੈ ਨਾ। ਤੇ ਇਹ ਸਬਕ ਜੇਕਰ ਲੋਕ ਲੈ ਸਕਦੇ ਨੇ ਜੀ ਤਾਂ ਵਾਈ ਨਾਟ ਸਾਡਾ ਸਿਸਟਮ। ਬਿਲਕੁਲ ਜੀ, ਮੋਗਾ ਬਲਾਕ 1 ਦੇ ਵਿੱਚ 52 ਪਿੰਡ ਨੇ, 110 ਮਰੀਜ਼ ਐਕਟਿਵ ਹੈ। ਸਿਰਫ ਇੱਕ ਪਿੰਡ ਦੇ ਵਿੱਚ 2 ਹੀ ਮਰੀਜ਼ ਨੇ। ਜੇ ਪੂਰੇ ਘਰਾਂ ਦੇ ਵਿੱਚ ਨਜ਼ਰ ਦੌੜਾਈ ਜਾਵੇ ਤੇ ਲੋਕਾਂ ਦੇ ਕੋਲ ਖੁੱਲੇ ਡੁੱਲੇ ਘਰ ਨੇ, ਸੋ ਖੁੱਲੇ ਡੁੱਲੇ ਘਰਾਂ ਦੇ ਵਿੱਚ ਸਮਾਜਿਕ ਦੂਰੀ ਦਾ ਪਾਲਣ ਆਪਣੇ ਆਪ ਹੋ ਜਾਂਦਾ ਹੈ। ਨੰਬਰ 2, ਇੱਥੇ ਜਿਹੜੀਆਂ ਸਿਹਤ ਸੁਵਿਧਾਵਾਂ ਦੀ ਜੇ ਗੱਲ ਕਰੀਏ ਤੇ 52 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਬਹੁਤ ਹੀ ਘੱਟ ਫੈਸਿਲਿਟੀਆਂ ਨੇ। ਔਰ ਇੱਥੋਂ ਤੱਕ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉੱਥੇ 4 ਪੋਸਟਾਂ ਜਿਹੜੀਆਂ ਨੇ ਬਿਲਕੁਲ ਖਾਲੀ ਨੇ। ਦੇਖਿਆ ਜਾਵੇ ਸਾਡੇ ਪਿੰਡਾਂ ਦੇ ਵਿੱਚ ਹੈਲਥ ਫੈਸਿਲਿਟੀਆਂ ਕਿੰਨੀਆਂ ਨੇ ਸਾਨੂੰ ਵੀ ਪਤਾ ਹੈ। ਸਾਡੇ ਪਿੰਡਾਂ ਦੇ ਵਿੱਚ ਵੈਂਟੀਲੇਟਰ ਨਹੀਂ ਅਵੇਲੇਬਲ ਹੋਣੇ, ਸਾਡੇ ਪਿੰਡਾਂ ਦੇ ਵਿੱਚ ਆਕਸੀਜਨ ਕੰਸੈਂਟਰੇਟਰ ਨਹੀਂ ਅਵੇਲੇਬਲ ਹੋਣੇ। ਪਰ ਉੱਥੇ ਕੀ ਹੈਗਾ ਕਿ ਉੱਥੇ ਲੋਕਾਂ ਦੇ ਘਰ ਖੁੱਲੇ ਨੇ, ਵੈਂਟੀਲੇਸ਼ਨ ਪ੍ਰੋਪਰ ਹੈ, ਠੀਕ ਹੈ, ਉੱਥੇ ਖਾਣਾ ਪੀਣਾ ਸਾਫ ਸੁਥਰਾ ਆ, ਸਫਾਈ ਬਿਹਤਰ ਆਪ ਕਰਦੇ ਆ ਤੇ ਰੱਖਦੇ ਵੀ ਆ, ਔਰ ਆਏ ਗਏ ਨੂੰ ਸਾਫ ਸੁਥਰਾ ਖਾਣਾ ਵੀ ਖਿਲਾਉਂਦੇ ਆ। ਰਸੋਈਆਂ ਸਾਫ, ਮਨ ਸਾਫ, ਤਨ ਸਾਫ, ਧਨ ਸਾਫ, ਗੱਲ ਕੀ ਆਲਾ ਦੁਆਲਾ ਵੀ ਸਾਫ, ਆਕਸੀਜਨ ਦੇ ਲਈ ਖੁੱਲੇ ਰੁੱਖ ਬੂਟੇ ਵੀ ਲੋਕਾਂ ਨੇ ਲਗਾਏ ਹੋਏ ਆ, ਉਹਦਾ ਵੀ ਬਹੁਤ ਵੱਡਾ ਪ੍ਰਭਾਵ ਪੈਂਦਾ। ਔਰ ਇਸੇ ਕਰਕੇ ਇਹ ਪਿੰਡਾਂ ਦੇ ਜਿਹੜੇ ਲੋਕ ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਸਿਸਟਮ ਜੀ ਸਾਡੇ ਨਾਲ ਨੇ। ਹਾਂਜੀ, ਲਓ ਜੀ, ਅਸੀਂ ਤਾਂ ਪੂਰੀ ਤਰ੍ਹਾਂ ਦੇ ਨਾਲ ਸਿਸਟਮ ਅਸੀਂ ਤੁਹਾਡਾ ਠੀਕ ਕਰ ਦੇਣਾ ਜੀ। 2 ਤੁਸੀਂ ਨਾ ਲੌਂਗ, 2 ਕਾਲੀਆਂ ਮਿਰਚਾਂ, ਅੱਛਾ, ਤੇ ਉੱਥੇ ਮੋਰੇ ਆਪਣੀ ਫੋਟੋ ਵਿੱਚ ਪਵਾ ਲਓ, ਵਿੱਚ ਕਪੂਰ ਵੀ ਪਵਾ ਲਓ, ਜਵੈਨ ਵੀ ਪਵਾ ਦੋ, ਸੌਂਫ ਵੀ ਪਵਾ ਲਓ। ਲੱਗਦਾ ਤੂੰ ਇਮਿਊਨਿਟੀ ਬੂਸਟਰ ਉੱਤੇ ਲੱਗੇ ਤੁਹਾਡੇ ਸਿਸਟਮ ਦੀ ਫੋਟੋ, ਓਏ ਹੋਏ, ਖੱਪਨ ਤੇ ਵੀ ਸਿਸਟਮ ਦੀ ਫੋਟੋ ਲਵਾ ਲਓ। ਅੱਛਾ, ਫੇਰ ਤਾਂ ਬੰਦਾ ਮਰਿਆ ਵੀ ਉੱਠ ਕੇ ਬਹਿ ਜਾਵੇ। ਹਾਏ ਹਾਏ, ਇੰਨੀ ਸੋਹਣੀ ਫੋਟੋ ਕਿਹਦੀ ਲਵਾਤੀ ਆ। ਹਾਏ ਹਾਏ, ਅੱਛਾ, ਆਹੋ, ਤੇ ਹੋਰ ਨਾ ਵੀ ਸਿਸਟਮ ਏਡਾ ਸੋਹਣਾ ਵੀ ਹੁੰਦਾ, ਬਹੁਤ ਹੀ। ਲਓ ਜੀ, ਖੈਰ ਸਿਸਟਮ ਸਾਡੇ ਸੋਹਣੇ ਹੋਣ ਨਾ ਹੋਣ, ਸਰਕਾਰਾਂ ਸੋਹਣੀਆਂ ਹੋਣੀਆਂ ਚਾਹੀਦੀਆਂ ਜੀ। ਬਿਲਕੁਲ ਜੀ, ਸਰਕਾਰਾਂ ਕਿੰਨੀਆਂ ਕੁ ਸੋਹਣੀਆਂ ਹੋਣੀਆਂ ਚਾਹੀਦੀਆਂ, ਸਾਡਾ ਸਿਸਟਮ ਕਿਹੋ ਜਿਹਾ ਹੋਣਾ ਚਾਹੀਦਾ ਹੈ, ਰਾਜ ਭਾਗ ਕਿਹੋ ਜਿਹਾ ਹੋਣਾ ਚਾਹੀਦਾ, ਇਹਦੇ ਬਾਰੇ ਜੋਗੀ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਅਸੀਂ ਫਿਰ ਕਦੀ ਇਹਦੇ ਬਾਰੇ ਪ੍ਰੋਗਰਾਮ ਕਰਾਂਗੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਣ ਦੇ ਲਈ ਮੈਨੂੰ ਰਮਨੀਕ ਨੂੰ, ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀ ਅੰਦਮਾਨ, ਪੰਜਾਬੀ ਰੇਡੀਓ ਯੂਐਸ।